With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਦਰਸ਼ਕ ਸਾਡੇ ਕੋਲ ਲਿਖਤ ਆਈ ਹੈ ਮਿਰਜ਼ਾ ਇਮਰਾਨ ਬੇਗ ਜੀ ਦੀ ਪੈਰਿਸ ਤੋਂ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ। ਸਤਿ ਸ਼੍ਰੀ ਅਕਾਲ। ਮੈਂ ਪਾਕਿਸਤਾਨ ਤੋਂ ਹਾਂ ਅਤੇ ਹੁਣ ਪੈਰਿਸ ਵਿੱਚ ਰਹਿ ਰਿਹਾ ਹਾਂ। ਕੁਝ ਮਹੀਨੇ ਪਹਿਲਾਂ ਮੈਨੂੰ ਟੀਵੀ 84 ਬਾਰੇ ਪਤਾ ਲੱਗਿਆ ਸੀ। ਮੈਂ ਟੀਵੀ 84 ਨੂੰ ਫੇਸਬੁੱਕ ਤੇ ਸਰਚ ਕੀਤਾ। ਉਦੋਂ 22,000 ਲੋਕਾਂ ਨੇ ਟੀਵੀ 84 ਦਾ ਫੇਸਬੁੱਕ ਪੇਜ ਲਾਈਕ ਕੀਤਾ ਹੋਇਆ ਸੀ। ਮੈਂ ਆਪਣੇ ਦੋਸਤਾਂ ਨੂੰ ਵੀ ਪੇਜ ਲਾਈਕ ਕਰਨ ਲਈ ਕਿਹਾ। ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਕੁਝ ਹੀ ਮਹੀਨਿਆਂ ਵਿੱਚ ਟੀਵੀ 84 ਫੇਸਬੁੱਕ ਤੇ ਲਾਈਕਸ 52,832 ਹੋ ਚੁੱਕੇ ਹਨ। ਮੈਂ ਸੱਚੋ ਸੱਚ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦਾ ਹਾਂ। ਜੇ ਰੋਜ਼ ਮੌਕਾ ਨਾ ਬਣੇ ਤਾਂ ਵੀਕਐਂਡ ਤੇ ਦੇਖਦਾ ਹਾਂ। ਮੇਰੇ ਲਈ ਤੁਹਾਡਾ ਪ੍ਰੋਗਰਾਮ ਗਿਆਨ ਅਤੇ ਜਾਣਕਾਰੀ ਪ੍ਰਾਪਤ ਕਰਨ ਦਾ ਜ਼ਰੀਆ ਹੈ, ਬਲਕਿ ਮੈਨੂੰ ਕਿਸੇ ਅੰਤਰਰਾਸ਼ਟਰੀ ਮੁੱਦੇ ਬਾਰੇ ਸਰਚ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਤੁਹਾਡੇ ਪ੍ਰੋਗਰਾਮ ਨਾਲ ਉਸ ਬੰਦੇ ਦੀ ਭੁੱਖ ਮਿਟ ਜਾਂਦੀ ਹੈ ਜਿਹੜਾ ਆਪਣੇ ਆਪ ਨੂੰ ਜਾਗਰੂਕ ਰੱਖਣਾ ਚਾਹੁੰਦਾ ਹੋਵੇ। ਤੁਸੀਂ ਮੇਰੇ ਬਜ਼ੁਰਗਾਂ ਦੇ ਸਮਾਨ ਹੋ ਤੇ ਮੈਂ ਦੋ ਚੀਜ਼ਾਂ ਵੱਲ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ। ਪਹਿਲਾ, ਜਦੋਂ ਤੁਸੀਂ ਚੜ੍ਹਦੇ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦੇ ਹੋ ਤਾਂ ਕਿਰਪਾ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਬੁੱਢਾ ਅਤੇ ਗਿੱਦੜ ਨਾ ਕਿਹਾ ਕਰੋ। ਤੁਹਾਨੂੰ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੀਆਂ ਨੀਤੀਆਂ ਦਾ ਵਿਰੋਧ ਕਰਨ ਦਾ ਪੂਰਾ ਹੱਕ ਹੈ, ਪਰ ਸੰਸਦੀ ਸ਼ਬਦਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇੱਕ ਵਾਰ ਕਿਸੇ ਨੇ ਕਾਇਦੇ ਆਜ਼ਮ ਨੂੰ ਕਿਹਾ ਕਿ ਉਸ ਕੋਲ ਪੰਡਤ ਨਹਿਰੂ ਦੀਆਂ ਨਿੱਜੀ ਚਿੱਠੀਆਂ ਹਨ, ਉਹਨਾਂ ਨੂੰ ਜਨਤਕ ਕਰਕੇ ਸਿਆਸੀ ਲਾਹਾ ਲਿਆ ਜਾ ਸਕਦਾ ਹੈ, ਪਰ ਕਾਇਦੇ ਆਜ਼ਮ ਨੇ ਕਿਹਾ ਕਿ ਨਹੀਂ, ਇਹ ਉਸ ਦਾ ਨਿੱਜੀ ਮਾਮਲਾ ਹੈ। ਤੁਹਾਡਾ ਨਿਸ਼ਾਨਾ ਸਿੱਖਾਂ ਨੂੰ ਇਕੱਠਿਆ ਕਰਨ ਦਾ ਹੈ। ਤੁਸੀਂ ਆਪਣੇ ਦਰਵਾਜ਼ੇ ਇਸ ਵੱਡੇ ਕਾਰਜ ਲਈ ਖੋਲ ਕੇ ਸਭ ਦਾ ਸਤਿਕਾਰ ਕਰੋ। ਦੂਸਰਾ, ਮੈਂ ਭਾਰਤੀ ਪ੍ਰਧਾਨ ਮੰਤਰੀ ਦੇ ਇੱਥੇ ਆਉਣ ਤੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਤੁਹਾਡੀ ਸਪੀਚ ਸੁਣੀ। ਤੁਸੀਂ ਭਾਰਤ ਤੇ ਪਾਕਿਸਤਾਨ ਦੋਹਾਂ ਨੂੰ ਗੈਰ ਜ਼ਿੰਮੇਵਾਰ ਸਟੇਟਾਂ ਕਿਹਾ ਹੈ। ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਾਕਿਸਤਾਨ ਨਿਊਕਲੀਅਰ ਪਾਵਰ ਕਿਉਂ ਬਣਿਆ। 1947 ਤੋਂ ਬਾਅਦ ਪਾਕਿਸਤਾਨ ਨੇ ਹਮੇਸ਼ਾ ਭਾਰਤ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਦਾ ਸਤਿਕਾਰ ਕੀਤਾ ਹੈ। ਪਾਕਿਸਤਾਨ ਨੇ ਕਦੇ ਅੰਤਰਰਾਸ਼ਟਰੀ ਬਾਰਡਰ ਦੀ ਉਲੰਘਣਾ ਨਹੀਂ ਕੀਤੀ। 1965 ਦੀ ਜੰਗ ਵੇਲੇ ਲਾਹੌਰ ਤੇ ਹਮਲਾ ਕਰਨ ਲਈ ਅਤੇ 1971 ਚ ਈਸਟ ਪਾਕਿਸਤਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤ ਨੇ ਅੰਤਰਰਾਸ਼ਟਰੀ ਬਾਰਡਰ ਦੀ ਉਲੰਘਣਾ ਕੀਤੀ। ਯੂਨਾਈਟਿਡ ਨੇਸ਼ਨਜ਼ ਮੁਤਾਬਕ ਕਸ਼ਮੀਰ ਇੱਕ ਵਿਵਾਦਤ ਖੇਤਰ ਹੈ, ਇਸ ਲਈ ਕਸ਼ਮੀਰ ਲਈ ਪਾਕਿਸਤਾਨ ਦੀਆਂ ਨੀਤੀਆਂ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਹਨ। ਢਾਕਾ ਦੇ ਘੁਸਣ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਭਾਰਤ ਸਾਡੇ ਨਾਲੋਂ 4 ਗੁਣਾ ਵੱਡਾ ਹੈ ਆਕਾਰ ਵਿੱਚ। ਭਾਰਤ ਕਦੇ ਪਾਕਿਸਤਾਨ ਖਿਲਾਫ ਆਪਣੇ ਹਮਲੇ ਬੰਦ ਨਹੀਂ ਕਰੇਗਾ। 1974 ਵਿੱਚ ਜਦੋਂ ਭਾਰਤ ਨੇ ਪੋਖਰਨ ਵਿਖੇ ਪਰਮਾਣੂ ਟੈਸਟ ਕੀਤਾ ਤਾਂ ਪਾਕਿਸਤਾਨ ਨੂੰ ਬਚਾਉਣ ਲਈ ਪਾਕਿਸਤਾਨ ਦਾ ਪਰਮਾਣੂ ਸ਼ਕਤੀ ਬਣਨਾ ਬਹੁਤ ਜ਼ਰੂਰੀ ਹੋ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ 1971 ਤੋਂ ਬਾਅਦ
ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਸਿੱਧੀ ਜੰਗ ਨਹੀਂ ਹੋਈ। ਭਾਰਤ ਦੇ ਪ੍ਰੀਖਣ ਤੋਂ ਬਾਅਦ ਅਸੀਂ ਆਪਣਾ ਪਰਮਾਣੂ ਪ੍ਰੀਖਣ 1988 ਵਿੱਚ ਕੀਤਾ। ਤੁਸੀਂ ਦੇਖ ਸਕਦੇ ਹੋ ਕਿ ਜੇ ਪਾਕਿਸਤਾਨ ਦੀ ਹੋਂਦ ਕਾਇਮ ਹੈ ਤਾਂ ਪਾਕਿਸਤਾਨ ਦੇ ਪਰਮਾਣੂ ਸ਼ਕਤੀ ਬਣਨ ਕਰਕੇ ਹੈ। ਸਾਡਾ ਪਰਮਾਣੂ ਪ੍ਰੋਗਰਾਮ ਸਿਰਫ ਸਾਡੀ ਰੱਖਿਆ ਲਈ ਹੈ। ਸਾਡੇ ਪਰਮਾਣੂ ਹਥਿਆਰ ਜ਼ਿੰਮੇਵਾਰ ਹੱਥਾਂ ਵਿੱਚ ਹਨ ਅਤੇ ਸੁਰੱਖਿਅਤ ਹਨ। ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਪਰਮਾਣੂ ਹਥਿਆਰਾਂ ਲਈ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਅਸੀਂ ਪਰਮਾਣੂ ਹਥਿਆਰਾਂ ਦੇ ਹੱਕ ਵਿੱਚ ਨਹੀਂ। ਜੇ ਅੰਤਰਰਾਸ਼ਟਰੀ ਭਾਈਚਾਰਾ ਕਸ਼ਮੀਰ ਮਸਲਾ ਹੱਲ ਕਰ ਦਵੇ ਅਤੇ ਸਾਡੀ ਇੰਟੈਗ੍ਰਿਟੀ ਅਤੇ ਸੁਰੱਖਿਆ ਦੀ ਗਰੰਟੀ ਕਰੇ ਤਾਂ ਅਸੀਂ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ CTBT ਤੇ ਵੀ ਦਸਤਖਤ ਕਰ ਸਕਦੇ ਹਾਂ। ਸ਼ੁਕਰੀਆ ਜੀ ਰਾਓ ਸਾਹਿਬ। ਭਾਈਜਾਨ ਇਮਰਾਨ ਬੇਗ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਇਸ ਕਿਸਮ ਦੀ ਲਿਖਤ ਪੜ੍ਹ ਕੇ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਤਾਰੀਫ ਦਾ ਇੱਕ ਆਪਣਾ ਥਾਂ ਹੈ। ਸਰਟਨਲੀ ਜਦੋਂ ਕੋਈ ਕਿਸੇ ਚੰਗੇ ਨੁਕਤੇ ਨੂੰ ਸਰਾਹੁੰਦਾ ਹੈ ਜਾਂ ਤਾਰੀਫ ਕਰਦਾ ਹੈ ਚੰਗਾ ਲੱਗਦਾ, ਪਰ ਮੈਂ ਐਡਮਾਇਰ ਕਰਦਾ ਹਾਂ ਕਿ ਜਿਹੜੇ ਨੁਕਤੇ ਨਾ ਇੱਕ ਦੂਸਰੇ ਦੇ ਨਾਲ ਮੇਲ ਵਾਲੇ ਹੋਣ ਜਾਂ ਜਿਨ੍ਹਾਂ ਨਾਲ ਇਖਤਲਾਫਾਤ ਹੋਏ ਉਹਨਾਂ ਨੂੰ ਵੀ ਕਹਿਣ ਦਾ ਜਿਹੜਾ ਅੰਦਾਜ਼ ਹੈ ਉਹਦੇ 'ਚ ਆਪਣੀ ਤੁਸੀਂ ਗੱਲ ਵੀ ਕਹਿੰਦੇ ਹੋ। ਔਰ ਮੈਨੂੰ ਖੁਸ਼ੀ ਹੈ ਵੀ ਇਹਨਾਂ ਨੇ 2 ਨੁਕਤਿਆਂ ਦੇ ਉੱਤੇ ਸਾਨੂੰ ਇੱਕ ਜਿਹੜੀ ਹੈ ਮਸ਼ਵਰਾ ਵੀ ਦਿੱਤਾ ਹੈ, ਥੋੜਾ ਜਿਹਾ ਹਿਰਖ ਵੀ ਹੈ ਦੂਸਰੇ ਮੁੱਦੇ ਤੇ, ਔਰ ਮੈਂ ਇਸ ਦਾ ਜ਼ਰੂਰ ਵੇਰਵਾ ਕਰਾਂਗਾ ਜੀ। ਸਭ ਤੋਂ ਪਹਿਲਾਂ ਉਹਨਾਂ ਨੇ TV 84 ਨੂੰ ਜਿਹੜਾ ਹੈ ਉਹ ਸਰਾਹਿਆ ਕਿ ਵੀ ਕਿਵੇਂ ਪਪੂਲਰ ਹੈ, ਔਰ ਉਹਨਾਂ ਨੇ ਵੀ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਯਾਰਾਂ ਨੂੰ ਇਸ ਨੂੰ ਲਾਈਕ ਕਰਨ ਲਈ ਕਿਹਾ। ਔਰ ਇਸ ਕਿਸਮ ਦੇ ਸਾਡੇ ਇਮਰਾਨ ਬੇਗ ਜੀ ਵਰਗੇ ਵੈਲ ਵਿਸ਼ਰ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ 50,000 ਦਾ ਅੰਕੜਾ ਕ੍ਰਾਸ ਕੀਤਾ ਜੀ। ਇਸ ਤੋਂ ਇਲਾਵਾ ਅਸੀਂ ਸਗੋਂ ਪਿਛਲੇ ਹਫ਼ਤਿਆਂ 'ਚ ਦੇਖਿਆ ਵੀ ਸਾਡੇ ਬਹੁਤ ਸਾਰਾ ਟ੍ਰੈਫਿਕ ਸੀ ਵੈਬਸਾਈਟ ਤੇ, ਜਿਹਦੇ ਕਰਕੇ ਕੁਝ ਸ਼ਿਕਾਇਤਾਂ ਵੀ ਆਈਆਂ ਕਿ ਬਫਰਿੰਗ ਜ਼ਿਆਦਾ ਹੋ ਰਹੀ ਹੈ। ਔਰ ਸਾਡੀ ਟੈਕਨੀਕਲ ਟੀਮ ਨੇ ਮੈਨੇਜਮੈਂਟ ਦੇ ਨਾਲ ਮਿਲ ਕੇ ਜੇ ਤੁਸੀਂ ਹੁਣ ਵੈਬਸਾਈਟ ਤੇ ਜਾਓਗੇ ਤੇ 3 ਡਿਫਰੈਂਟ ਜਿਹੜੇ ਨੇ ਉਹ ਸਟ੍ਰੀਮ ਕ੍ਰੀਏਟ ਕੀਤੇ ਨੇ। ਉਹਨਾਂ 'ਚ ਲੋ, ਮਿਡਲ ਔਰ ਹਾਈ ਸਟ੍ਰੀਮ ਹੈ। ਸੋ ਜੇ ਤੁਸੀਂ ਹਾਈ ਤੇ ਬਫਰਿੰਗ ਹੈ, ਮੀਡੀਅਮ ਜਾਂ ਲੋ ਤੇ ਜਾਓ ਤੁਸੀਂ ਉਸ ਨੂੰ ਦੇਖ ਸਕਦੇ ਹੋ। ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਪੁਲਾਂਘ ਪੁੱਟ ਰਹੇ। ਉਹਨਾਂ ਨੇ ਪਹਿਲਾ ਪਾਰਟ ਤੇ ਸਾਨੂੰ ਜਿਹੜਾ ਹੈ ਉਹ ਐਡਵਾਈਸ ਕੀਤਾ ਹੈ ਕਿ ਖਾਸ ਤੌਰ ਤੇ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਐਡਰੈਸ ਕਰਦੇ ਹਾਂ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਸ ਦੇ ਲਈ ਸ਼ਬਦ ਗਿੱਦੜ ਜਾਂ ਬੁੱਢਾ ਇਹ ਇਸਤੇਮਾਲ ਨਾ ਕਰੀਏ, ਇਹ ਅਨਪਾਰਲੀਮੈਂਟਰੀ ਸ਼ਬਦ ਨੇ ਜੀ। ਔਰ ਇਹਦੇ ਲਈ ਉਹਨਾਂ ਨੇ ਕਾਇਦੇ ਆਜ਼ਮ ਨੂੰ ਕੋਟ ਕੀਤਾ ਹੈ ਕਿ ਉਹਨਾਂ ਦੇ ਕੋਲ ਨਿੱਜੀ ਚਿੱਠੀਆਂ ਸਨ ਨਹਿਰੂ ਦੀਆਂ, ਔਰ ਜਦੋਂ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਭਾਈ ਇਹਨੂੰ ਬੇਨਕਾਬ ਕਰੋ ਇਹ, ਤਾਂ ਉਹਨਾਂ ਨੇ ਕਿਹਾ ਜੀ ਨਹੀਂ, ਇਹ ਨਿੱਜੀ ਪਾਰਟ ਹੈ ਔਰ ਜਿਹੜੀ ਸਿਆਸੀ ਲੜਾਈ ਹੈ ਉਹ ਵੱਖਰੀ ਹੈ। ਜੀ ਜੀ। ਮੈਂ ਇਹਨਾਂ ਦੀ ਸਪਿਰਿਟ ਦੀ ਕਦਰ ਕਰਦਾ ਜਿਹੜਾ ਉਹਨਾਂ ਨੇ ਆਰਗੂਮੈਂਟ ਦਿੱਤਾ ਹੈ ਕਿ ਬਿਲਕੁਲ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਿ ਜਦੋਂ ਵੀ ਅਸੀਂ ਕਿਸੇ ਨੂੰ ਸੰਬੋਧਿਤ ਹੋਈਏ ਤੇ ਸਤਿਕਾਰਤ ਸ਼ਬਦਾਂ ਦਾ ਇਸਤੇਮਾਲ ਕਰੀਏ। ਪਰ 2 ਗੱਲਾਂ ਜਿਹੜੀਆਂ ਉਹ ਅਹਿਮ ਨੇ, ਔਰ ਜਦੋਂ ਸਾਡੇ ਲਈ ਗੁਰਬਾਣੀ ਜਾਂ ਸਾਡਾ ਇਤਿਹਾਸ ਜਾਂ ਸਾਡੀਆਂ ਪਰੰਪਰਾਵਾਂ ਰਾਹ ਦਸੇਰਾ ਨੇ, ਕੁਝ ਸਥਿਤੀਆਂ, ਕੁਝ ਇੰਡੀਵਿਜੂਅਲ, ਕੁਝ ਲੋਕ ਉਸ ਮਾਰਕ ਨੂੰ ਕ੍ਰਾਸ ਕਰ ਜਾਂਦੇ ਨੇ ਜਿਨ੍ਹਾਂ ਦੇ ਲਈ ਤੁਸੀਂ ਕਿਸੇ ਲੈਵਲ ਦਾ ਵੀ ਕੋਈ ਸਤਿਕਾਰ ਕਿਸੇ ਥਾਂ ਤੇ ਵੀ ਉਹਨਾਂ ਨੂੰ ਦੇ ਸਕੋ ਜੀ। ਔਰ ਕਈ ਵਾਰ ਇਹ ਹਾਕਮਾਂ ਦੇ ਮਾਮਲੇ 'ਚ ਵੀ ਹੁੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦੀ ਬਾਣੀ ਚੋਂ ਪਿਆਰ ਫੁੱਟ ਕੇ ਪੈਂਦਾ ਹੈ, ਧੁਰ ਕੀ ਬਾਣੀ ਹੈ, ਜਦੋਂ ਉਹਨਾਂ ਨੇ ਵੇੜੇ ਦੇ ਹਾਕਮ, ਬੇਸ਼ੱਕ ਉਹ ਪਹਿਲਾਂ ਇਬਰਾਹਿਮ ਲੋਧੀ ਦਾ ਖਾਨਦਾਨ ਸੀ, ਫਿਰ ਉਹਨਾਂ ਦੇ ਜਿਹੜਾ ਹਯਾਤੀ ਦੇ ਵੇੜੇ ਹੀ 1526 ਚ ਬਾਬਰ ਦਿੱਲੀ ਦਾ ਬਾਦਸ਼ਾਹ ਬਣੇ, ਤੇ ਆਮ ਲੋਕ ਕਿਸ ਕਦਰ ਇਹਨਾਂ ਹਾਕਮਾਂ ਦੇ ਸਤਾਏ ਹੋਏ ਸੀ ਔਰ ਸਫਰ ਕਰਦੇ ਸੀ ਇਹਨਾਂ ਦੇ ਹੱਥਾਂ 'ਚ ਕਿ ਗੁਰੂ ਸਾਹਿਬ ਨੇ ਫਰਮਾਇਆ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ ਜੀ। ਕਿ ਜਿਹੜੇ ਰਾਜੇ ਨੇ ਉਹ ਸ਼ੇਰ ਵਾਂਗ ਜਿਹੜੀ ਬੇਮਦਦ ਵਿਚਾਰੀ ਜਨਤਾ ਹੈ ਉਸ ਦੇ ਉੱਤੇ ਝਪਟਦੇ ਨੇ, ਤੇ ਉਹਨਾਂ ਦੇ ਜਿਹੜੇ ਮੁਕੱਦਮ ਨੇ ਉਹ ਜਦੋਂ ਸ਼ੇਰ ਸ਼ਿਕਾਰ ਮਾਰ ਲੈਂਦਾ, ਸ਼ਿਕਾਰ ਪਿਆ ਤੇ ਉਹ ਕੁੱਤਿਆਂ ਦੀ ਤਰ੍ਹਾਂ ਜਿਹੜੇ ਨੇ ਉਸ ਸ਼ਿਕਾਰ ਨੂੰ ਫਿਰ ਖਾਂਦੇ ਨੇ।
ਔਰ ਜਾਏ ਜਗਾਇਨ ਬੈਠੇ ਸੁੱਤੇ ਲੋਕਾਂ ਨੂੰ ਜਿਹੜੇ ਆਰਾਮ ਨਾਲ ਆਪਣਾ ਜੀਵਨ ਜਿਉਣਾ ਚਾਹੁੰਦੇ ਨੇ ਜਾ ਕੇ ਬੇਆਰਾਮ ਕਰਦੇ ਨੇ। ਅੱਗੋਂ ਉਹਨਾਂ ਦੇ ਜਿਹੜੇ ਚਾਕਰ ਨੇ ਉਹਨਾਂ ਦੇ ਕੋਲ ਜੇ ਹੋਰ ਮੂੰਹ ਨਹੀਂ ਤੇ ਚਾਕਰ ਨਿੰਦਾ ਪਾਇਨ ਕਾਓ, ਨੋਹਾਂ ਦੇ ਨਾਲ ਹੀ ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਜਿਹੜਾ ਲੈਫਟ ਓਵਰ ਹੈ ਉਹਨੂੰ ਖਾਣ ਤੇ ਲੱਗੇ ਹੋਏ ਨੇ। ਸੋ ਕੁੱਲ ਮਿਲਾ ਕੇ ਕਈ ਵਾਰ ਪ੍ਰਕਾਸ਼ ਸਿੰਘ ਬਾਦਲ ਅਜੇ ਸਾਨੂੰ ਕਈ ਈਮੇਲਸ ਲਿਖਣਗੇ, ਉਹ ਪ੍ਰਕਾਸ਼ ਚੰਦ ਲਿਖਣਗੇ ਜਾਂ ਦੂਜੇ, ਅਸੀਂ ਇਹ ਨਹੀਂ ਇਸਤੇਮਾਲ ਕਰਦੇ। ਪਰ ਕੁੱਲ ਮਿਲਾ ਕੇ ਜਦੋਂ ਕਿਸੇ ਨੂੰ ਗੱਦਾਰ ਕਿਹਾ ਜਾਂਦਾ ਹੈ ਜਾਂ ਗਿੱਦੜ ਹੈ, ਹੁਣ ਗਿੱਦੜ ਜ਼ਾਹਰ ਹੈ ਇੱਕੋ ਸ਼ੇਰ ਹੈ ਜਿਹਦੀ ਭਬਕਾਰ, ਔਰ ਜਦੋਂ ਸਿੰਘ ਸ਼ਬਦ ਕਿਸੇ ਦੇ ਨਾਲ ਲੱਗਾ ਹੋਇਆ ਹੈ ਤਾਂ ਸਿੰਘ ਤਾਂ ਬੇਖੌਫ ਹੈ, ਉਹ ਗੱਲ ਕਰੇਗਾ, ਸੱਚ ਸੁਣਾਏ ਸੀ ਸੱਚ ਕੀ ਬੇਲਾ ਜੀ। ਤੇ ਜਿਹੜਾ ਮਿਮਕਣ ਲੱਗ ਜਾਏ ਜਾਂ ਆਪਣੀ ਕੌਮ ਦਾ ਨੁਕਸਾਨ ਕਰ ਰਿਹਾ ਹੋਏ ਦੂਜਿਆਂ ਦੇ ਨਾਲ ਮਿਲ ਕੇ, ਉਹਨੂੰ ਤੁਸੀਂ ਕੀ ਕਹੋਗੇ? ਜੀ ਬਿਲਕੁਲ। ਇਸੇ ਤਰ੍ਹਾਂ ਇਹ ਠੀਕ ਹੈ ਕਿ ਸ਼ਾਇਦ ਬੁੱਢਾ ਸ਼ਬਦ ਅਸੀਂ ਨਾ ਸਾਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ, ਉਹ ਇੱਕ ਉਮਰ ਦੀ ਬਜ਼ੁਰਗੀ ਹੈ ਔਰ ਉਹਨਾਂ ਨੇ ਸਾਨੂੰ ਵੀ ਬਜ਼ੁਰਗ ਕਿਹਾ। ਸੋ ਲੇਕਿਨ ਇੱਕ ਪਾਠ ਦੇਖਣ ਵਾਲਾ, ਜਿਵੇਂ ਉਹਨਾਂ ਨੇ ਕਾਇਦੇ ਆਜ਼ਮ ਦਾ ਹਵਾਲਾ ਦਿੱਤਾ, ਉਹਦੇ ਚ ਅਸੀਂ ਵੀ, ਸਾਡੇ ਕੋਲ ਵੀ ਬਹੁਤ ਸਾਰਿਆਂ ਦੀ ਜੇ ਨਿੱਜੀ ਜਾਣਕਾਰੀ ਵੀ ਹੁੰਦੀ ਹੈ, ਔਰ ਮੈਂ ਨਾਂ ਨਹੀਂ ਲਵਾਂਗਾ, ਇੱਕ ਬੰਦਾ ਜਿਹਨੇ ਇੱਥੇ ਨਿਊਯਾਰਕ 'ਚ ਰਹਿੰਦੇ ਆ, ਜਿਹੜਾ ਸਾਡੇ ਖਿਲਾਫ ਬਹੁਤ ਕੁਛ ਉਹਨੇ ਜਿਹੜਾ ਉਹ ਗਲਤ ਬਿਆਨੀ ਕੀਤੀ, ਔਰ ਹੈ ਉਹ ਗਲਤ ਸੀ ਬੰਦਾ, ਹੁਣ ਵੀ ਉਹ ਹਿਊਸਟਨ ਦੂਜੇ 'ਚ ਰਹਿੰਦਾ, ਅਜੇ ਵੀ ਜਿੱਥੇ ਉਹਦਾ ਵਸ ਲੱਗਦਾ ਉਹ ਡੰਗ ਮਾਰਦਾ, ਔਰ ਉਹਦੀ ਜਿਹੜੀ ਹੈ ਪਤਨੀ, ਉਹਦੇ ਨਾਲ ਵੀ ਉਹਨੇ ਬਦਸਲੂਕੀ ਕੀਤੀ, ਪਤਾ ਨਹੀਂ ਕੀ ਹੋਰ ਕਰਦਾ ਸੀ। ਉਹਨਾਂ ਨੇ, ਉਸ ਬੀਬੀ ਨੇ ਕਾਲ ਕੀਤਾ ਸਾਨੂੰ ਜੀ ਆਫਿਸ ਚੜ੍ਹਦੀ ਕਲਾ ਦੇ ਸਰੀ ਬਾਤ, ਔਰ ਉਹਨਾਂ ਨੂੰ ਕਿਹਾ ਕਿ ਜੀ ਮੇਰੇ ਕੋਲ ਮੈਨੂੰ ਬਹੁਤ ਤੰਗ ਕਰਦਾ ਮੇਰਾ ਘਰ ਵਾਲਾ, ਔਰ ਮੈਂ ਜਾਣਕਾਰੀ ਦੇਣੀ ਚਾਹੁੰਦੀ ਹਾਂ, ਅਖਬਾਰ ਵਾਲਿਆਂ ਨੇ ਮੈਨੂੰ ਕਾਲ ਕੀਤੀ ਕਿ ਜੀ ਇਹ ਹੈਗਾ, ਉਹਦਾ ਇੰਟਰਵਿਊ ਕਰ ਲਈ। ਤੇ ਮੈਂ ਉਹਨਾਂ ਨੂੰ ਮਨਾ ਕੀਤਾ, ਮੈਂ ਕਿਹਾ ਦੇਖੋ ਇਹ ਠੀਕ ਹੈ ਕਿ ਵੀ ਇਹ ਬੰਦਾ ਬਹੁਤ ਮਾੜਾ ਹੈ ਜੀ, ਪਰ ਮੈਂ ਕਿਹਾ ਇਹਨਾਂ ਦੇ ਬੱਚੇ ਨੇ, ਅੱਜ ਉਹ ਬੇਸ਼ੱਕ ਸਤੀ ਹੋਈ ਹੈ, ਕੱਲ ਨੂੰ ਕੋਈ ਚੀਜ਼ ਜਦੋਂ ਪ੍ਰਿੰਟ 'ਚ ਚਲੀ ਜਾਏਗੀ, ਇਹ ਆਪਸ 'ਚ ਇਕੱਠੇ ਨਹੀਂ ਹੋ ਸਕਣਗੇ, ਬੱਚਿਆਂ ਦਾ ਨੁਕਸਾਨ ਹੋਏਗਾ। ਜਿਹੜੀ ਕੌਮੀ ਲੜਾਈ ਹੈ ਅਸੀਂ ਕੌਮੀ ਪੱਧਰ ਤੇ ਲੜਾਂਗੇ, ਉਹ ਕੋਈ ਗੱਲ ਨਹੀਂ ਹੈ, ਸਾਨੂੰ ਕ੍ਰਿਟਿਸਿਜ਼ਮ ਲੈਣ ਦੀ ਆਦਤ। ਸੋ ਕਹਿਣ ਦਾ ਮਤਲਬ ਹੈ ਵੀ ਨਿੱਜ ਲੈਵਲ ਤੇ ਸਾਡਾ ਵੀ ਇਹ ਯਤਨ ਹੁੰਦਾ ਹੈ ਕਿ ਅਸੀਂ ਕਦੇ ਵੀ ਉਸ ਨੂੰ ਮਡੀਅਰ ਨਹੀਂ ਕੀਤਾ। ਪਰ ਦੂਸਰਾ ਪੱਖ, ਜਿਵੇਂ ਜੇ ਕਾਇਦੇ ਆਜ਼ਮ ਨੂੰ ਕੋਟ ਕੀਤਾ ਇਮਰਾਨ ਬੇਗ ਜੀ ਨੇ, ਹੁਣ ਜੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਜਿਹੜੇ ਕਾਂਗਰਸ ਦੇ ਵਿੱਚ ਸੈਕੂਲਰ ਬ੍ਰਾਂਡ ਸੀ ਜੀ, ਉਹਨਾਂ ਨੂੰ ਉਹ ਬੜੇ ਖੁੱਲ੍ਹੇਆਮ ਕਹਿੰਦੇ ਸੀ ਕਿ ਹੱਥ ਵੀ ਨਹੀਂ ਸੀ ਮਿਲਾਉਂਦੇ ਕਿ ਹੀ ਇਜ਼ ਏ ਕਾਂਗਰਸ ਸ਼ੋ ਬॉय। ਹੁਣ ਤੁਹਾਨੂੰ ਸ਼ੋ ਬॉय ਜਦੋਂ ਤੁਸੀਂ ਕਹਿੰਦੇ ਹੋ, ਜ਼ਾਹਰ ਹੈ ਹੁਣ ਕੋਈ ਮੌਲਾਨਾ ਅਬੁਲ ਕਲਾਮ ਆਜ਼ਾਦ ਕੋਈ ਬਹੁਤ ਵੱਡਾ ਇਸਲਾਮਿਕ ਸਕਾਲਰ ਵੀ ਸੀ, ਅਦਰਵਾਈਜ਼ ਵੀ ਬਹੁਤ ਵੱਡਾ ਬੰਦਾ ਸੀ, ਲੇਕਿਨ ਉਸ ਤੋਂ ਕੰਮ ਕੀ ਲਿਆ ਜਾ ਰਿਹਾ ਸੀ? ਕਾਇਦੇ ਆਜ਼ਮ ਨੂੰ ਕੋਈ ਭੁਲੇਖਾ ਨਹੀਂ ਸੀ ਵੀ ਇਹ ਸ਼ੋ ਬॉय ਰੱਖਿਆ ਹੋਇਆ। ਹੁਣ ਜਦੋਂ ਅਸੀਂ ਬਾਦਲ ਨੂੰ RSS ਦਾ ਜਾਂ ਅਦਰਵਾਈਜ਼ ਜਿਹੜਾ ਉਹਨਾਂ ਦਾ ਉਹ ਬਲੂ ਆਈਡ ਬॉय ਕਹਿੰਦੇ ਆ ਜਾਂ ਨਾਗਪੁਰ ਦਾ ਮੁੰਡਾ ਕਹਿੰਦੇ, ਸੋ ਜ਼ਾਹਰ ਹੈ ਕਿ ਵੀ ਕਈ ਵਾਰ ਤੁਹਾਨੂੰ ਠੀਕ ਸ਼ਬਦਾਵਲੀ ਦੇ ਵਿੱਚ ਜਿਸ ਦਾ ਵੀ ਕੋਈ ਰੋਲ ਹੈ ਉਹਨੂੰ ਐਕਸਪੋਜ਼ ਕਰਨਾ ਪੈਂਦਾ। ਪਰ ਮੈਂ ਇਹਨਾਂ ਦੇ ਸਪਿਰਿਟ ਆਫ ਦਾ ਆਰਗੂਮੈਂਟ ਨੂੰ ਐਪਰੀਸ਼ੀਏਟ ਕਰਦਾ। ਦੂਸਰਾ ਪਾਰਟ, ਉਹਨਾਂ ਨੇ ਜਿਹੜੀ ਸਾਡੀ ਪਿਛਲੇ ਦਿਨਾਂ 'ਚ ਜਦੋਂ ਮੋਦੀ ਨਿਊਕਲੀਅਰ ਸਮਿਟ ਦੇ ਉੱਤੇ ਆਇਆ, ਜਿੱਥੇ 50 ਤੋਂ ਜ਼ਿਆਦਾ ਦੇਸ਼ਾਂ ਦੇ ਮੁਖੀ ਸਨ, ਉਸ ਦੇ ਬਾਅਦ ਸਿੱਖਸ ਫਾਰ ਜਸਟਿਸ ਨੇ ਪ੍ਰੋਟੈਸਟ ਰੱਖਿਆ ਸੀ, ਉਸ ਪ੍ਰੋਟੈਸਟ ਨੂੰ ਮੈਂ ਵੀ ਐਡਰੈਸ ਕੀਤਾ। ਆਲਮੋਸਟ 20 ਮਿੰਟ ਦੀ ਸਪੀਚ ਜਿਹੜੀ ਹੈ ਅੰਗਰੇਜ਼ੀ ਦੇ ਵਿੱਚ, ਹੁਣ YouTube ਤੇ ਵੀ ਅਪਲੋਡ ਹੈ, ਫੇਸਬੁੱਕ ਤੇ ਉਹ ਕਾਫੀ ਘੁੰਮੀ, ਸਾਰੇ ਪਾਸੇ ਗਈ ਜੀ। ਹੁਣ ਉਹਦੇ ਚ ਕਿਉਂਕਿ ਨਿਊਕਲੀਅਰ ਸਮਿਟ ਦੇ ਉੱਤੇ ਉਹ ਆਇਆ ਸੀ, ਔਰ ਜ਼ਾਹਰ ਹੈ ਉਸ ਇਕੱਠ ਦੇ ਵਿੱਚ ਰॉयटर ਨਿਊਜ਼ ਏਜੰਸੀ, ਐਸੋਸੀਏਟਿਡ ਪ੍ਰੈਸ ਔਰ ਈਵਨ ਇਹਨਾਂ ਦੀ ਆਪਣੀ PTI, ਬਾਅਦ ਪਾਕਿਸਤਾਨ ਦੇ ਜੀਓ ਔਰ ਦੁਨੀਆ TV ਵਾਲੇ ਵੀ ਆਏ, ਉਹ ਅਲੱਗ ਅਸੀਂ ਇੱਕ ਥਾਂ ਤੇ ਬੈਠੇ ਸੀ। ਸੋ ਮੇਰਾ ਯਤਨ ਇਹ ਸੀ, ਔਰ ਮੈਂ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਨਿਊਕਲੀਅਰ ਬਣਨ ਦੇ ਲਈ ਆਰਗੂਮੈਂਟ ਦਿੱਤਾ, ਅਸੀਂ ਹਮੇਸ਼ਾ ਇਸ ਨੂੰ, ਜੇ ਇਸ ਸਾਰੇ ਪੀਰੀਅਡ ਦੇ ਵਿੱਚ ਸਾਡੀਆਂ ਲਿਖਤਾਂ ਸਪੀਚਸ ਦੇਖੀਆਂ ਜਾਣ, ਤੇ ਅਸੀਂ ਹਮੇਸ਼ਾ ਇਸ ਗੱਲ ਨੂੰ ਕਿ, ਔਰ ਸ਼ਾਇਦ ਇਹਨਾਂ ਦੀ ਨੌਲੇਜ ਨਾ ਹੋਏ ਇਮਰਾਨ ਬੇਗ ਦੇ, ਕਿ ਜਦੋਂ ਭਾਰਤ ਨੇ 24 ਮਈ 1998 ਨੂੰ 5 ਧਮਾਕੇ ਪੋਖਰਾਨ ਦੇ ਵਿੱਚ ਕੀਤੇ, ਉਸ ਤੋਂ 3 ਦਿਨ ਪਹਿਲਾਂ ਅਸੀਂ ਆਪਣਾ ਵੀਕਲੀ ਕਾਲਮ ਰਿਆਜ਼, ਜਿਹੜੇ ਵੀਕਲੀ ਕਾਲਮ ਜਿਹੜਾ ਸੀ ਉਹ ਇਸ ਦੇ ਉੱਤੇ ਲਿਖਿਆ, ਖਾਲਿਸਤਾਨ ਕਾਲਿੰਗ ਜੀ। ਉਹਦੇ ਚ ਅਸੀਂ ਕਿਹਾ ਵੀ ਸਾਡੇ 25 ਮਿਲੀਅਨ ਉਦੋਂ ਆਬਾਦੀ ਅਸੀਂ ਹਿੰਦੁਸਤਾਨ ਚ ਕਹਿੰਦੇ ਸੀ ਸਿੱਖਾਂ ਦੀ, ਆਈਜ਼ ਐਂਡ ਈਅਰਸ ਨੇ ਜਿਹੜੇ ਧਰਤੀ ਤੇ ਲੱਗੇ ਹੋਏ ਨੇ,
ਔਰ ਸਾਡੀ ਗਰਾਊਂਡ ਵਿਚਲੀ ਜਾਣਕਾਰੀ ਇਹ ਦੱਸਦੀ ਹੈ ਕਿ ਭਾਰਤ ਜਿਹੜਾ ਹੈ ਉਹ ਨਿਊਕਲੀਅਰ ਧਮਾਕੇ ਕਰਨ ਜਾ ਰਿਹਾ ਔਰ ਉਸ ਨੂੰ ਰੋਕਿਆ ਜਾਏ। ਔਰ ਕੁਦਰਤੀ 3-4 ਥੋੜੀ ਬਹੁਤ ਸਾਡੇ ਕੋਲ ਜਾਣਕਾਰੀ ਵੀ ਸੀ, ਲੇਕਿਨ ਕਈ ਵਾਰ ਤੁਸੀਂ ਸਾਰੇ ਮੀਡੀਆ 'ਚੋਂ ਹੀ ਦੇਖਦੇ ਹੋ। ਹੁਣ ਜਦੋਂ ਧਮਾਕੇ ਹੋਏ ਇੱਕਦਮ ਹੋ ਗਿਆ ਕਿ ਜੀ ਇੰਡੀਆ ਨਿਊਕਲੀਅਰ ਪਾਵਰ ਔਰ CIA ਕਿੱਥੇ ਹੈ, ਇਹਨਾਂ ਨੂੰ ਪਤਾ ਨਹੀਂ ਲੱਗਾ, ਉਹਨਾਂ ਨੂੰ ਪਤਾ ਨਹੀਂ ਲੱਗਾ। ਔਰ ਉਸ ਪੀਰੀਅਡ 'ਚ ਰਿਆਜ਼ ਖੋਖਰ ਪਾਕਿਸਤਾਨ ਦੇ ਐਂਬੈਸਡਰ ਸਨ ਜੀ ਅਮਰੀਕਾ ਦੇ ਵਿੱਚ। ਉਹਨਾਂ ਨੇ, ਕਿਉਂਕਿ ਸਾਡੀ ਜਿਹੜੀ ਸਰਕੂਲੇਸ਼ਨ ਹੈ ਖਾਲਿਸਤਾਨ ਕਾਲਿੰਗ ਚੜ੍ਹਦੀ ਕਲਾ ਸਾਰਿਆਂ ਨੂੰ ਜਾਂਦੀ ਸੀ, ਉਹਨਾਂ ਨੇ ਉਹ ਖਾਲਿਸਤਾਨ ਕਾਲਿੰਗ ਲਿਆ ਔਰ ਸਾਊਥ ਏਸ਼ੀਆ ਦਾ ਜਿਹੜਾ ਉਸ ਵੇਲੇ ਇੰਚਾਰਜ ਸੀ ਸਟੇਟ ਡਿਪਾਰਟਮੈਂਟ ਦਾ ਮਿਸਟਰ ਇੰਡਰਫੁੱਤ, ਉਹਨੂੰ ਮਿਲੇ ਔਰ ਉਹਨਾਂ ਨੂੰ ਉਹਨੇ ਕਿਹਾ ਕਿ ਜੀ, ਉਹਨਾਂ ਨੇ ਇੰਦਰਫੁੱਤ ਨੇ ਕਿਹਾ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ CIA ਔਰ ਦੂਜੇ ਤੀਜੇ, ਔਰ ਉਹਨੇ ਉਹ ਸਾਡਾ ਲਿਖਿਆ ਖਾਲਿਸਤਾਨ ਕਾਲਿੰਗ ਉਹਦੇ ਸਾਹਮਣੇ ਰੱਖ ਦਿੱਤਾ। ਉਹਨੇ ਕਿਹਾ ਜੀ ਜੇ ਇੱਕ ਟਾਈਨੀ ਪਬਲੀਕੇਸ਼ਨ ਸਿੱਖਾਂ ਦੀ ਜੀ, ਇਹਨਾਂ ਨੂੰ ਪਤਾ ਹੈ ਵੀ ਭਾਰਤ ਕੀ ਕਰ ਰਿਹਾ, ਤੁਹਾਨੂੰ ਕਿਵੇਂ ਨਹੀਂ ਪਤਾ ਲੱਗਾ। ਔਰ ਜਿਹੜੀ ਕਿਉਂਕਿ ਇਹ ਜਿਹੜਾ ਰਿਆਜ਼ ਖੋਖਰ ਔਰ ਇੰਦਰਫੁੱਤ ਦੀ ਜਿਹੜੀ ਆਪਸੀ ਕਮਿਊਨੀਕੇਸ਼ਨ ਹੈ, ਇਹ ਸਟੋਰੀ ਨਿਊਯਾਰਕ ਟਾਈਮਜ਼ ਨੇ ਕੀਤੀ। ਅਸੀਂ ਅਗਲੇ ਦਿਨ ਉੱਠੇ ਔਰ ਕਾਲਾਂਚਾਰ 'ਚ ਵੇਰੇ ਸੀ ਔਰ ਨਿਊਯਾਰਕ ਟਾਈਮ ਨੇ ਕਿਹਾ ਕਿ ਹੀ ਵਾਜ਼ ਜਿਹੜਾ ਉਹਦੇ ਕੋਲ ਗੱਲ ਨਹੀਂ ਸੀ ਕੋਈ ਵੀ ਇੰਦਰਫੁੱਤ ਕੋਲ। ਸੋ ਕਹਿਣ ਦਾ ਮਤਲਬ ਹੈ ਵੀ ਨਿਊਕਲੀਅਰ ਮੁੱਦੇ ਦੇ ਉੱਤੇ ਸਾਡੀ ਕੋਸ਼ਿਸ਼ ਔਰ ਸਾਡਾ ਇਹ ਕਹਿਣਾ ਹੈ ਕਿ ਭਾਰਤ ਨੇ 1974 ਚ ਵੀ ਮਿਸਯੂਜ਼ ਕਰਕੇ ਕੈਨੇਡਾ ਦੀਆਂ ਦੂਸਰਾ ਜਿਹੜਾ ਵਾਟਰ ਪਲਾਂਟ ਜਾਂ ਜੋ ਵੀ ਉਹਦੇ ਲਈ ਹਾਰਡ ਵਾਟਰ ਯੂਜ਼ ਹੁੰਦਾ ਹੈ ਕੀਤਾ ਜੀ। ਔਰ CTBT ਦੇ ਉੱਤੇ ਵੀ ਜਦੋਂ ਅਸੀਂ ਇੱਕ ਪੂਰੀ ਕੈਂਪੇਨ ਕੀਤੀ ਹੋਈ ਹੈ US ਕਾਂਗਰਸ ਦੇ ਵਿੱਚ ਇਸ ਮੁੱਦੇ ਤੇ, ਔਰ ਸਾਡਾ ਹਮੇਸ਼ਾ ਹੀ ਇਹ ਕਹਿਣਾ ਸੀ ਕਿ ਭਾਰਤ ਜਦੋਂ ਤੱਕ CTBT ਜਾਂ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ ਦਸਤਖਤ ਨਹੀਂ ਕਰਦਾ, ਪਾਕਿਸਤਾਨ ਦਾ ਸਿਧਾਂਤਕ ਸਟੈਂਡ ਹੈ ਕਿ ਜਦੋਂ ਭਾਰਤ ਕਰੇਗਾ ਉਦੋਂ ਅਸੀਂ ਕਰਾਂਗੇ। ਹੁਣ ਜਿਹੜਾ ਸ਼ਬਦ ਇਰਰਿਸਪੌਂਸਿਬਲ ਮੈਂ ਇਸਤੇਮਾਲ ਕੀਤਾ ਹੈ, ਉਹਦੇ ਬੈਕਗਰਾਉਂਡ ਮੇਰੇ ਮਾਈਂਡ 'ਚ ਇਹ ਸੀ ਕਿਉਂਕਿ ਮੈਂ ਨਿਊਕਲੀਅਰ ਮੁੱਦੇ ਦੇ ਉੱਤੇ ਸਮਿਟ ਨੂੰ ਹੀ ਐਡਰੈਸ ਕਰ ਰਿਹਾ ਸੀ ਕਿ ਪਾਕਿਸਤਾਨ ਦੀ ਪੋਜੀਸ਼ਨ ਹਮੇਸ਼ਾ ਹੀ ਇੰਡੀਆ ਨੂੰ ਫੋਲੋ ਕਰਨ ਵਾਲੀ ਰਹੀ ਹੈ ਕਿ ਭਾਈ ਉਹ ਕਰੇ। ਔਰ ਉਸ ਖਿੱਤੇ ਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਵੀ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਸੀ ਜੀ। ਸਾਡੀ ਲੌਬੀ ਦਾ ਵੀ ਇਹੀ ਹਮੇਸ਼ਾ ਪਾਰਟ ਰਿਹਾ ਕਿ ਸਿੱਖ ਹੋਮਲੈਂਡ ਇੰਡੀਆ ਔਰ ਪਾਕਿਸਤਾਨ ਦੋਨਾਂ ਦੇ ਵਿਚਕਾਰ ਹੈ, ਦੋਨੋਂ ਨਿਊਕਲੀਅਰ ਪਾਵਰਸ ਨੇ। ਇਰਰਿਸਪੌਂਸਿਬਲ ਸ਼ਬਦ ਸ਼ਾਇਦ ਠੀਕ ਨਾ ਹੋਏ, ਲੇਕਿਨ ਮਕਸਦ ਇਹ ਹੈ ਕਿ ਵੀ ਆਲਰੇਡੀ ਕਸ਼ਮੀਰ ਦੇ ਮੁੱਦੇ ਤੋਂ ਇਹਨਾਂ ਨੇ ਵੀ ਕਨਕਲੂਡ ਕੀਤਾ ਕਿ ਜੇ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਇੰਟਰਵੀਨ ਕਰਕੇ ਉਹਨੂੰ ਰਿਜ਼ੋਲਵ ਕਰ ਦੇ, ਸੋ ਸਾਡੀ ਪੋਜੀਸ਼ਨ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਦੀ ਹੈ। ਇਹ ਸਾਡੇ ਪਾਰਟ ਹੈ, ਪਰ ਕਿਉਂਕਿ ਕੁਝ ਸਮੇਂ 'ਚ ਕਈ ਵਾਰੀ ਤੁਸੀਂ ਉਸ ਗੱਲ ਨੂੰ ਆਰਟੀਕੂਲੇਟ ਨਹੀਂ ਕਰ ਸਕਦੇ। ਮਕਸਦ ਇਹ ਸੀ ਕਿ ਭਾਈ ਜਿੰਨੀਆਂ ਲੜਾਈਆਂ ਨੇ ਉਹ ਸਾਡੀ ਧਰਤੀ ਤੇ ਲੜੀਆਂ ਗਈਆਂ, ਮੁੱਦਾ ਬੇਸ਼ੱਕ ਕਸ਼ਮੀਰ ਹੈ ਲੇਕਿਨ 65, 71 ਪੰਜਾਬ ਦੇ ਬਾਰਡਰ ਤੇ। ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ 98 ਚ ਜੇ ਉਹਨਾਂ ਨੇ ਪੋਖਰਾਨ ਦੇ ਵਿੱਚ ਧਮਾਕੇ ਕੀਤੇ, ਪਾਕਿਸਤਾਨ ਨੇ 2 ਹਫ਼ਤੇ ਬਾਅਦ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਸਿਕਿਉਰ ਕਰ ਲਿਆ। ਔਰ ਉਸ ਤੋਂ ਬਾਅਦ ਕਾਰਗਿਲ ਹੋਇਆ, ਦੂਜਾ ਹੋਇਆ, ਲੇਕਿਨ ਭਾਰਤ ਡੇਅਰ ਨਹੀਂ ਕਰਦਾ। ਔਰ ਪਾਕਿਸਤਾਨ ਨੂੰ ਜਿਹੜਾ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੇ ਲਈ ਉਹਨਾਂ ਦੇ ਕੋਲ ਜੇ ਕੋਈ ਡੈਟਰੈਂਟ ਹੈ ਜਿਹੜਾ ਉਹਨਾਂ ਔਰ ਜਿਸ ਕਰਕੇ ਉਹਨਾਂ ਨੂੰ ਬਚਾ ਰਿਹਾ, ਜੇ ਉਹਨਾਂ ਕੋਲ ਨਿਊਕਲੀਅਰ ਨਾ ਹੁੰਦਾ ਤੇ ਪਾਕਿਸਤਾਨ ਦਾ ਉਹਨਾਂ ਨੇ ਭੂਟਾਨ ਜਾਂ ਨੇਪਾਲ ਬਣਾਇਆ ਹੋਣਾ। ਪਰ ਸਾਡੀ ਪੋਜੀਸ਼ਨ ਇਸ ਮੁੱਦੇ ਦੇ ਉੱਤੇ ਇੱਕ ਸਿੱਖ ਨੇਸ਼ਨ ਦੇ ਨਾਤੇ ਔਰ ਇੱਕ ਉਹ ਸਿਵਲਾਈਜੇਸ਼ਨ ਜਿਹੜੀ ਉਹਨਾਂ ਦੋਨਾਂ ਦੇ ਵਿਚਕਾਰ ਹੈ, ਔਰ ਸਾਡੇ ਇੰਟਰਸਟ ਕੱਲੇ ਨਹੀਂ ਵੀ ਚੜ੍ਹਦੇ ਪੰਜਾਬ ਵੱਲ ਨਹੀਂ ਔਰ ਖਾਲਿਸਤਾਨ ਦਾ ਹੈ, ਪੱਛਮੀ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਜਿੱਥੇ ਭਰਾ ਭੈਣਾਂ ਨੇ ਉੱਥੇ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ। ਔਰ ਸਾਡਾ ਖਦਸ਼ਾ ਇਹ ਹੈ ਵੀ ਕੋਈ ਵੀ ਭਵਿੱਖ ਦੀ ਜਿਹੜੀ ਜੰਗ ਹੈ ਦੋਨਾਂ ਦੇ ਵਿਚਕਾਰ, ਉਹ ਅਲਟੀਮੇਟਲੀ ਕਨਵੈਨਸ਼ਨਲ ਵਾਰਫੇਅਰ ਨਹੀਂ ਰਹੇਗੀ, ਨਿਊਕਲੀਅਰ ਹੋਏਗੀ ਔਰ ਦੋਨਾਂ ਦੀ ਤਬਾਹੀ ਔਰ ਸਾਡੀ ਸਿਵਲਾਈਜੇਸ਼ਨ ਜਿਹੜੀ ਹੈ ਲੌਕ ਸਟਾਕ ਐਂਡ ਬੈਰਲ ਖਤਮ ਹੋ ਜਾਏਗੀ। ਸੋ ਸਾਡੀ ਪੋਜੀਸ਼ਨ ਇਸ ਮੁੱਦੇ ਤੇ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਦੀ ਹੈ। ਬਟ ਸਰਟਨਲੀ ਜਦੋਂ ਤੱਕ ਪਾਕਿਸਤਾਨ ਨੂੰ ਉਸ ਦੀ ਸਿਕਿਉਰਿਟੀ ਦਾ ਜਿਹੜਾ ਉਹ ਅਹਿਸਾਸ ਨਹੀਂ ਹੁੰਦਾ ਔਰ ਉਹਦੇ ਲਈ ਜਦੋਂ ਤੱਕ ਜਿਹੜੇ ਪੈਂਡਿੰਗ ਮਸਲੇ ਨੇ ਉਸ ਖਿੱਤੇ 'ਚ ਅਸੀਂ ਸਮਝਦੇ ਹਾਂ ਵੀ ਕਸ਼ਮੀਰ ਮੁੱਦਾ ਪਾਕਿਸਤਾਨ ਲਈ ਅਹਿਮ ਹੈ, ਪਰ ਇਹਦੇ ਨਾਲ ਜਿਹੜੀ ਸਿੱਖ ਮੁੱਦਾ ਹੈ ਜਿਨ੍ਹਾਂ ਨੇ ਕਿ ਆਪਣਾ ਇਹ ਸਾਰੇ ਪੀਰੀਅਡ ਦੇ ਵਿੱਚ ਆਪਣੀ ਸਟਰਗਲ ਨੂੰ ਲੜਿਆ ਔਰ ਅਸੀਂ ਵੀ ਜਦੋਂ UN ਤੋਂ ਮੰਗ ਕਰਦੇ ਹਾਂ ਜਾਂ ਪਲੇਬਿਸਾਈਟ ਦੀ ਮੰਗ ਹੈ, ਕਸ਼ਮੀਰੀਆਂ ਦੀ ਮੰਗ ਵੀ ਪਲੇਬਿਸਾਈਟ ਦੀ ਹੈ। ਸੋ ਅਲਟੀਮੇਟਲੀ ਸਾਡੀ ਜਿਹੜੀ ਓਵਰਆਲ ਭਾਵਨਾ ਹੈ ਉਹ ਕੋਈ ਇਸ ਪੱਖੋਂ ਨਹੀਂ ਹੈ ਕਿ ਵੀ ਅਸੀਂ ਕੋਈ ਨੈਗੇਟ ਕਰਨਾ ਹੈ, ਲੇਕਿਨ ਐਟ ਦਾ ਸੇਮ ਟਾਈਮ ਜਿੱਥੇ ਅਸੀਂ ਵੈਲਵਿਸ਼ਰ ਹਾਂ, ਖੈਰ ਖੁਆਹ ਹਾਂ ਪਾਕਿਸਤਾਨ ਦੇ ਔਰ ਲੋਕ ਦੋਨੋਂ ਪਾਸੇ ਹੀ ਉਹ ਹੁੰਦੇ ਨੇ, ਉਹ ਭਾਰਤ 'ਚ ਹੋਣ ਇੱਧਰ ਹੋਣ, ਉੱਥੇ ਸਾਨੂੰ ਇਹ ਵੀ ਹੈ ਕਿ ਜਿਹੜਾ ਕੋਈ ਵੀ ਟਕਰਾਅ ਨਿਊਕਲੀਅਰ 'ਚ ਕਨਵਰਟ ਹੁੰਦਾ
ਔਰ ਉਹਦੇ 'ਚ ਸਾਡੀ ਸਿਵਲਾਈਜੇਸ਼ਨ ਐਲੀਮੀਨੇਟ ਹੁੰਦੀ ਹੈ। ਸੋ ਇਹ ਇੱਕ ਰੀਜ਼ਨ ਹੈ ਕਿ ਅਸੀਂ ਜਦੋਂ ਵੀ ਲੌਬੀ ਕੀਤੀ ਹੈ ਨਿਊਕਲੀਅਰ ਫ੍ਰੀ ਸਾਊਥ ਏਸ਼ੀਆ ਦੀ ਗੱਲ ਕੀਤੀ, ਔਰ ਉਹਦੇ 'ਚ ਕਿਉਂਕਿ ਪਾਕਿਸਤਾਨ ਦੀ ਪੋਜੀਸ਼ਨ ਪਹਿਲਾਂ ਹੀ ਇਹ ਹੈ ਕਿ ਭਾਰਤ CTBT ਔਰ NPT ਤੇ ਦਸਤਖਤ ਕਰੇ ਤੇ ਫਿਰ ਅਸੀਂ ਕਰਾਂਗੇ। ਸੋ ਉਹਦੇ ਥੱਲੇ ਬਿਨਾਂ ਕਿਹਾ ਅਸੀਂ ਪਾਕਿਸਤਾਨ ਦੀ ਪੋਜੀਸ਼ਨ ਨੂੰ ਹੀ ਜਿਹੜਾ ਹੈ ਉਹ ਉਸ ਦੀ ਹਮਾਇਤ ਹੁੰਦੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਮਰਾਨ ਬੇਗ ਜੀ ਦਾ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਬਹੁਤ ਉਸਾਰੂ ਸੁਝਾਅ ਦਿੱਤੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਨਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।